व्यूअर्स वेलकम बैक ऑन प्रोग्राम। सो व्यूअर्स जनवरी सैक्शन ਦੇ ਵਿੱਚ ਔਰ ਅੱਜ ਜਿਸ ਤਰ੍ਹਾਂ ਕਿ ਫਰਾਈਡੇ ਹੈ तो ਆਪਾਂ ਜਿਹੜੇ ਆਪਣੇ TV 84 ਦੇ ਜਿਹੜੇ ਸ਼ਾਇਰ ਨੇ ਉਹਨਾਂ ਦੀਆਂ ਆਪਾਂ ਨਜ਼ਮਾਂ ਜਿਹੜੀਆਂ ਸ਼ੇਅਰ ਕਰਨ ਜਾ ਰਹੇ ਹਾਂ। ਵੈਸੇ ਬੜੀ ਵਧੀਆ ਗੱਲ ਹੈ ਕਿ ਅੱਗੇ ਤੇ ਸਾਡੇ TV 84 ਦੇ ਬਹੁਤ ਹੀ ਵਧੀਆ ਦੋ ਸ਼ਾਇਰ ਸਨ, ਹੁਣ ਇੱਕ ਹੋਰ ਵੀ ਸ਼ਾਇਰ ਜਿਹੜੇ ਨੇ ਉਹ ਵੀ ਸਾਡੇ TV 84 ਨੂੰ ਜਿਹੜੇ ਆਪਣੀਆਂ ਨਜ਼ਮਾਂ ਨਾਲ ਨਵਾਜ਼ ਰਹੇ ਨੇ। ਸੋ ਪਹਿਲਾਂ ਜਿਸ ਤਰ੍ਹਾਂ ਕਿ ਸ਼ੇਰਬਾਜ਼ ਸਿੰਘ ਜੀ ਢਿੱਲੋਂ ਜੀ ਉਹਨਾਂ ਦੀ ਨਜ਼ਮ ਹੋਵੇਗੀ, ਫਿਰ ਭਾਈ ਸੰਤੋਖ ਸਿੰਘ ਭਾਊ ਜੀ ਦੀ ਐਂਡ ਅਮਰਜੀਤ ਸਿੰਘ ਜਿਹੜੇ ਸਾਡੇ ਨਵੇਂ ਜਿਹੜੇ ਵਿਊਅਰ ਵੀ ਨੇ ਸ਼ਾਇਰ ਵੀ ਨੇ ਉਹ ਵੀ ਉਹਨਾਂ ਦੀ ਜਿਹੜੀ ਆਪਾਂ ਨਜ਼ਮ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਮੈਂ ਥੋੜਾ ਜਿਹਾ ਉਹਦਾ ਕ੍ਰਮ ਬਦਲਦਾ ਹੈ। ਸਭ ਤੋਂ ਪਹਿਲਾਂ ਵੀਰ ਅਮਰਜੀਤ ਸਿੰਘ ਚੀਮਾ ਉਹਨਾਂ ਦੀ ਨਜ਼ਮ ਊਧਮ ਸਿੰਘ ਜੀ, ਕਿਉਂਕਿ 31 ਜੁਲਾਈ ਨੂੰ ਉਹਨਾਂ ਦਾ ਸ਼ਹੀਦੀ ਦਿਨ ਸੀ। ਅਸੀਂ ਉਸ ਦਿਨ ਉਹਨਾਂ ਦੇ ਉੱਤੇ ਸਪੈਸ਼ਲ ਪ੍ਰੋਗਰਾਮ ਵੀ ਕੀਤਾ ਸੀ। ਦੋ ਇਸ ਦੇ ਬੰਦ ਨੇ ਉਹਨਾਂ ਦੀ ਨਜ਼ਮ ਦੇ। ਉੱਡਿਆ ਜਹਾਜ਼ ਪੰਜਾਬ ਤੋਂ ਬਈ ਲੰਡਨ ਆਇਆ, ਯੋਧੇ ਊਧਮ ਸਿੰਘ ਨੇ ਜਦ ਪੈਰ ਸੀ ਪਾਇਆ, ਦਿਲ ਵਿੱਚ ਭਾਂਬੜ ਮੱਚਦੇ ਸੀ ਬਦਲਾ ਲੈਣਾ, ਜਲਿਆਂ ਵਾਲੇ ਬਾਗ ਦਾ ਬਸ ਇਹੋ ਕਹਿਣਾ, ਡੁੱਲਿਆ ਖੂਨ ਸ਼ਹੀਦਾਂ ਦਾ ਵੀ ਇਹੋ ਪੁਕਾਰੇ, ਲੰਡਨ ਬਦਲਾ ਲੈਣ ਨੂੰ ਊਧਮ ਸਿਉਂ ਖੜਾ ਲਲਕਾਰੇ, ਪਹੁੰਚ ਗਿਆ ਕੈਕਸਟਨ ਹਾਲ ਵਿੱਚ ਪਸਤੌਲ ਲੁਕਾ ਕੇ, ਗੋਰਾ ਢੇਰੀ ਕਰ ਦਿੱਤਾ ਉਹਨੇ ਗੱਲ ਸਮਝਾ ਕੇ, ਭੱਜਿਆ ਮੂਲ ਨਾ ਮਾਰ ਕੇ ਉਹ ਖੜ ਗਿਆ ਅੜ ਕੇ, ਮੈਂ ਮਾਰਿਆ ਹੈ ਲਲਕਾਰਦਾ ਊਧਮ ਸਿਉਂ ਸਟੇਜ ਤੇ ਚੜ ਕੇ, ਜਲਿਆਂ ਵਾਲੇ ਬਾਗ ਵਿੱਚ ਜੋ ਤੁਸੀਂ ਕਹਿਰ ਕਮਾਇਆ, ਉਹਦਾ ਬਦਲਾ ਲੈਣ ਲਈ ਮੈਂ ਇੱਥੇ ਆਇਆ, ਡਰ ਕੇ ਭੱਜਣਾ ਕਬੂਲ ਨਾ ਚੀਮਾ ਸੱਚ ਸੁਣਾਓ, ਝਟਪਟ ਮੇਰੇ ਹੱਥਾਂ ਨੂੰ ਹੱਥਕੜੀ ਲਗਾਓ, ਆਉਣ ਵਾਲੀਆਂ ਨਸਲਾਂ ਵਾਸਤੇ ਮੈਂ ਰਾਹ ਖੋਲ੍ਹਾਂ, ਇਨਕਲਾਬ ਜ਼ਿੰਦਾਬਾਦ ਦਾ ਮੈਂ ਨਾਰਾ ਬੋਲਾਂ, ਯੋਧੇ ਹੋ ਕੇ ਸ਼ਹੀਦ ਜੀ ਅਮਰ ਹੋ ਜਾਂਦੇ, ਵਿੱਚ ਸੁਨਹਿਰੀ ਅੱਖਰਾਂ ਦੇ ਨਾਮ ਲਿਖ ਜਾਂਦੇ। ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਅੱਛਾ, ਔਰ ਇਵੇਂ ਹੀ ਤੁਸੀਂ ਆਪਣੇ ਇਸ ਟੈਲੈਂਟ ਨੂੰ ਅੱਗੇ ਤੋਰੋ। ਬਿਲਕੁਲ। ਸਾਡੇ ਵੀਰ ਸੰਤੋਖ ਸਿੰਘ ਭਾਊ ਜੀ ਨੇ ਸ਼ਹੀਦ ਬਲਵਿੰਦਰ ਸਿੰਘ ਜਟਾਣਾ, ਬੇਸ਼ੱਕ ਬਹੁਤ ਵੱਡਾ ਕੰਮ ਜਟਾਣੇ ਦਾ ਸੀ, ਪਰ ਸਭ ਤੋਂ ਜ਼ਿਆਦਾ ਉਹਨਾਂ ਦੇ ਨਾਂ ਦੀ ਚਰਚਾ ਜਾਂ ਗੂਗਲ ਦੇ ਉੱਤੇ ਮੋਸਟ ਰਿਸਰਚ ਨੇਮ ਸੀ ਜਦੋਂ ਸਿੱਧੂ ਮੂਸੇਵਾਲਾ ਨੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਕਿ ਜੇ ਤੁਸੀਂ ਸਾਡਾ ਪਾਣੀ ਲੁੱਟਣਾ ਬੰਦ ਨਾ ਕੀਤਾ ਤੇ ਫਿਰ ਸਾਨੂੰ ਹੋਰ ਜਟਾਣੇ ਜਿਹੜੇ ਨੇ ਉਹ ਮੈਦਾਨ 'ਚ ਉਤਾਰਨੇ ਪੈਣਗੇ। ਸੋ ਉਸ ਦੇ ਵਿੱਚ ਉਹਨਾਂ ਨੂੰ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਨੂੰ ਸਮਰਪਿਤ ਨਜ਼ਮ ਹੈ। ਪਿੰਡ ਵਿੱਚ ਜਟਾਣੇ ਦੇ ਹੋਇਆ ਪੈਦਾ, ਬਲਵਿੰਦਰ ਸਿੰਘ ਸੀ ਨਾਂ ਸਰਦਾਰ ਲੋਕੋ, ਉਸ ਦਾ ਚਿਹਰਾ ਸੀ ਕੰਵਰ ਦਲੀਪ ਵਰਗਾ, ਉਸ ਦੀ ਦੇਖਣੀ ਖੰਡੇ ਦੀ ਧਾਰ ਲੋਕੋ, ਬੁਲਟ ਇਸ ਤਰ੍ਹਾਂ ਉਹ ਭਜਾਉਂਦਾ ਸੀ, ਘੋੜਾ ਦੌੜਦਾ ਵਾਂਗ ਰਫਤਾਰ ਲੋਕੋ, ਝੜਪ ਬਾਜ਼ ਵਾਂਗ ਇਸ ਤਰ੍ਹਾਂ ਮਾਰਦਾ ਸੀ, ਦੁਸ਼ਮਣ ਪਲਾਂ ਵਿੱਚ ਦੰਦਾ ਖਿਲਾਰ ਲੋਕੋ, ਇੱਕ ਵਾਰੀ ਉਹ ਜਿਸ ਤੇ ਵਾਰ ਕਰਦਾ, ਪਾਣੀ ਮੰਗਦਾ ਨਹੀਂ ਉਹ ਦੂਜੀ ਵਾਰ ਲੋਕੋ, ਡਾਕਾ ਰੋਕਣ ਪੰਜਾਬ ਦੇ ਪਾਣੀਆਂ ਦਾ, ਜਟਾਣਾ ਤੁਰ ਪਿਆ ਹੋ ਤਿਆਰ ਲੋਕੋ, ਪਾਣੀ ਖੋਣ ਲਈ ਨਹਿਰ ਤਿਆਰ ਕਰਨੀ, ਨਕਸ਼ਾ ਕਰੀ ਬੈਠਾ BN ਕੁਮਾਰ ਲੋਕੋ, ਇਹ ਮੇਨ ਪਾਖੜਾ ਬਿਆਸ ਮੈਨੇਜਮੈਂਟ ਦਾ ਅਧਿਕਾਰੀ ਸੀ। ਪਾਣੀ ਖੋਣ ਲਈ ਨਹਿਰ ਤਿਆਰ ਕਰਨੀ, ਨਕਸ਼ਾ ਕਰੀ ਬੈਠਾ BN ਕੁਮਾਰ ਲੋਕੋ, ਜਟਾਣਾ ਚੰਨੀ ਸਿੱਧੇ ਦਫ਼ਤਰ ਜਾ ਵਜੇ, ਆਦਮ ਖਾਣੀ ਲਈ ਸਾਹਮਣੇ ਤਾਣ ਲੋਕੋ, ਸੋਧਾ ਲਾ ਦਰਿਆਵਾਂ ਦੇ ਡਾਕੂਆਂ ਦਾ, ਨਰਕੀ ਤੋਰਤਾ BN ਕੁਮਾਰ ਲੋਕੋ, ਜਟਾਣਾ ਗੁਰੂ ਅੱਗੇ ਕਰਕੇ ਅਰਦਾਸ ਤੁਰਦਾ, ਕਰਦਾ ਅਗਵਾਈ ਉਸ ਦੀ ਕਰਤਾਰ ਆਪ ਲੋਕੋ, ਵਿਰਲੇ ਜੰਮਦੇ ਬਲਵਿੰਦਰ ਸਿੰਘ ਵਰਗੇ, ਹੁੰਦੇ ਕੌਮ ਦੇ ਸੁਪਰਸਟਾਰ ਲੋਕੋ, ਪੱਕਾ ਹਿਰਦੇ ਦਾ ਉਹ ਚੱਟਾਨ ਵਰਗਾ, ਉੱਚਾ ਬੜਾ ਸੀ ਉਸ ਦਾ ਉਹਦਾ ਕਿਰਦਾਰ ਲੋਕੋ, ਜਗ ਤੇ ਸਦਾ ਰਹੂ ਜਟਾਣੇ ਦਾ ਨਾਂ ਉੱਚਾ, ਭਾਊ ਰਾਜ ਕਰੂ ਕੌਮ ਯੁਗ ਚਾਰ ਲੋਕ। ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਭਾਈ ਸੰਤੋਖ ਸਿੰਘ ਜੀ। ਔਰ ਅਖੀਰ ਦੇ ਵਿੱਚ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਨੇ ਨਜ਼ਮ ਦਾ ਉਨਵਾਨ ਦਿੱਤਾ ਹੈ ਅੰਗਰੇਜ਼ੀ ਦੇ ਵਿੱਚ, ਇਹ ਕਾਲ ਆਫ ਏਕਿੰਗ ਹਾਰਟ। ਏਕਿੰਗ ਹੁੰਦਾ ਹੈ ਤਕਲੀਫ,
ਦਰਦ, ਅਸਹਿ ਦਰਦ ਜਿਹੜੀ ਜੇ ਤੁਹਾਡੇ ਅੰਦਰੋਂ ਨਿਕਲਦੀ ਹੈ। ਰਾਈਜ਼ ਯੰਗ ਹਾਰਟਸ from slumber's chain, the dawn is near, no dream in vain. A voice resounds through every land, the call of change is close at hand. ਇਹ ਨੌਜਵਾਨਾਂ ਨੂੰ ਆਸ ਬਣਾਉਂਦਿਆਂ ਕਿ ਭਾਈ ਆਜ਼ਾਦੀ ਦੀ ਸਵੇਰ ਚੜ੍ਹਨ ਵਾਲੀ ਹੈ। ਸਵੇਰ ਦੀ ਊਸ਼ਾ, ਲਾਲੀ, ਪੌ ਫਟਾਲਾ ਇਹ ਹੋਣ ਵਾਲਾ ਹੈ। ਰਾਈਜ਼ ਯੰਗ ਹਾਰਟਸ ਫਰੋਮ ਸਲੰਬਰਸ ਚੇਨ, ਇਹ ਜਿਹੜੀ ਤੁਸੀਂ ਗਫਲਤ ਦੀ ਨੀਂਦ ਸੁੱਤੇ ਹੋਏ ਹੋ, ਉੱਠੋ, ਜਾਗੋ। ਸਵੇਰ, ਸੂਹੀ ਸਵੇਰ ਨੇੜੇ ਹੈ। ਕੋਈ ਸੁਪਨਾ ਜਿਹੜਾ ਹੈ ਉਹ ਵਿਅਰਥ ਨਹੀਂ ਜਾਂਦਾ। ਇਹ ਵੌਇਸ ਰਿਸਾਊਂਡਸ ਥਰੂ ਐਵਰੀ, ਇੱਕ ਆਵਾਜ਼ ਸਾਰੀ ਧਰਤੀ ਤੋਂ ਚਾਰ ਚੁਫੇਰੇ ਗੂੰਜ ਰਹੀ ਹੈ ਕਿ ਚੇਂਜ ਹੋਣ ਜਾ ਰਹੀ ਹੈ, ਤਬਦੀਲੀ ਬਹੁਤ ਨੇੜੇ ਹੈ, ਪੌ ਫਟਾਲਾ ਹੋਣ ਵਾਲਾ ਹੈ। ਰਾਈਜ਼ ਯੰਗ ਹਾਰਟਸ ਫਰੋਮ ਸਲੰਬਰਸ ਚੇਨ, the dawn is near, no dream is vain, no dream in vain. A voice resounds through every land, the call of change is close at hand. With burning hopes and eyes that gleam, let courage chase the faintest dream. No fear shall hold, no doubt shall bind, for strength like yours can move mankind. ਕਿ ਆਸਾਵਾਂ ਅੱਛਾ ਜਿਹੜੀਆਂ ਆਸਾਂ ਨੇ, ਵਿਦ ਬਰਨਿੰਗ ਹੋਪਸ ਐਂਡ ਆਈਜ਼ ਦੈਟ, ਔਰ ਅੱਖਾਂ ਦੇ ਵਿੱਚ ਜਿਹੜੀ ਚਮਕ ਹੈ। ਹੌਸਲਾ ਫੜੋ ਔਰ ਜਿਹੜਾ ਤੁਹਾਡਾ ਫੇਂਟੈਸਟ ਡਰੀਮ ਹੈ ਉਸ ਨੂੰ ਵੀ ਸੱਤ ਬਣਾਉਣ ਵੱਲ ਤੁਰੋ। ਕੋਈ ਡਰ ਤੁਹਾਡੇ ਰਸਤੇ 'ਚ ਨਹੀਂ ਆਏਗਾ, ਕੋਈ ਤੁਹਾਨੂੰ ਸ਼ੱਕ ਜਿਹੜਾ ਹੈ ਉਹ ਤੁਹਾਡੇ ਰਾਹ ਦੀ ਰੁਕਾਵਟ ਨਹੀਂ ਬਣੇਗਾ, ਕਿਉਂਕਿ ਤੁਹਾਡੇ ਅੰਦਰ ਉਹ ਤਾਕਤ ਹੈ ਜਿਹੜੀ ਇਨਸਾਨੀਅਤ ਨੂੰ ਵੀ ਜਿਹੜੀ ਆ ਉਹ ਬਲ ਦਿੰਦੀ ਹੈ। ਵਿਦ ਬਰਨਿੰਗ ਹੋਪਸ ਐਂਡ ਆਈਜ਼ ਦੈਟ ਗਲੀਮ, ਲੈਟ ਕਰੇਜ ਚੇਜ਼ ਦਾ ਫੇਂਟੈਸਟ ਡਰੀਮ। ਹੌਸਲਾ ਫੜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ। ਨੋ ਫੀਅਰ ਸ਼ੈਲ ਹੋਲਡ, ਨੋ ਡਾਊਟ ਸ਼ੈਲ ਬਾਈਂਡ, ਫॉर ਸਟਰੈਂਥ ਲਾਈਕ yours ਕੈਨ ਮੂਵ ਮੈਨਕਾਈਂਡ। ਫॉर growth that lifts both poor and proud, for justice rising clear and loud, for voices heard for truth's once blurred, let every soul and will be stirred. ਜਿਹੜੀ ਗਰੋਥ ਹਰ ਪੂਅਰ ਨੂੰ ਔਰ ਫਖਰ ਨੂੰ ਚੁੱਕਦੀ ਹੈ, ਜਸਟਿਸ ਦੇ ਲਈ ਉੱਠੋ ਆਵਾਜ਼ ਬੁਲੰਦ ਦੇ ਨਾਲ, ਚਾਰ ਚੁਫੇਰੇ। ਫॉर voices heard for truth's once blurred, ਜਿਨ੍ਹਾਂ ਸੱਚਾਈਆਂ ਨੂੰ ਖੁੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਇਹ ਮੌਕਾ ਹੈ ਕਿ ਹਰ ਰੂਹ ਜਿਹੜੀ ਹੈ ਉਹ ਤੁਹਾਡੇ ਇਸ ਲਲਕਾਰ ਦੇ ਨਾਲ ਸਰਸ਼ਾਰ ਹੋਏ, ਲਲਕਾਰ ਦੇ ਨਾਲ ਹਿੱਲੇ। ਦਾ ਯੂਥ a storm of untamed grace can carve new paths and light new space. With every stride and every cry, you hold the power to touch the sky. ਕਿ ਇਹ ਤੁਹਾਡੇ ਅੰਦਰ ਜਿਹੜੀ ਅਨਟੇਮਡ ਗ੍ਰੇਸ ਹੈ ਉਹ ਨੌਜਵਾਨੋ, ਤੁਸੀਂ ਨਵੇਂ ਰਸਤੇ ਜਿਹੜੇ ਨੇ ਉਹ ਕਾਰਵ ਕਰ ਸਕਦੇ ਹੋ, ਬਣਾ ਸਕਦੇ ਹੋ। ਨਵੇਂ ਜਿਹੜੇ ਨੇ ਹਰ ਕਦਮ ਦੇ ਨਾਲ ਤੁਸੀਂ ਤਬਦੀਲੀ ਲਿਆ ਸਕਦੇ ਹੋ। ਤੁਹਾਡੇ ਅੰਦਰ ਉਹ ਤਾਕਤ ਹੈ ਕਿ ਤੁਸੀਂ ਅਸਮਾਨ ਨੂੰ ਛੂਹਣ ਵਾਲੀਆਂ ਪ੍ਰਾਪਤੀਆਂ ਵੀ ਕਰ ਸਕਦੇ ਹੋ। ਦਾ ਯੂਥ A storm of untamed grace can carve new paths and light new space. With every stride and every cry, you hold the power to touch the sky. Come, hearts once lost, now find your place. In freedom's arms, in hope's embrace, let's bridge the rift, let hatred cease, and walk the road that leads to peace. ਕਿ ਆਓ ਹੁਣ ਆਪਣੇ ਅੰਦਰੋਂ ਜਿਹੜੀ ਹੈ ਉਸ ਆਜ਼ਾਦੀ ਦੀ ਤਾਂਘ ਨੂੰ ਸਾਕਾਰ ਕਰੋ, ਉਹਨੂੰ ਗਲ ਨਾਲ ਲਾਓ, ਆਪਸੀ ਫੁੱਟ ਨੂੰ ਛੱਡੋ, ਨਫ਼ਰਤ ਤੋਂ ਛੁਟਕਾਰਾ ਪਾਓ, ਉਸ ਰਸਤੇ ਤੇ ਤੁਰੋ ਜਿਹੜੀ ਤੁਹਾਨੂੰ ਅਮਨ ਵੱਲ ਜਿਹੜੀ ਸੜਕ ਲੈ ਕੇ ਜਾਂਦੀ ਹੈ। ਕਮ hearts once lost, now find your place. In freedom's arms, in hope's embrace. ਆਸ ਦੀ ਗਲਵਕੜੀ ਦੇ ਵਿੱਚ, ਆਜ਼ਾਦੀ ਦੀਆਂ
ਬਾਹਾਂ ਦੇ ਵਿੱਚ ਆਪਣੇ ਆਪ ਨੂੰ ਰੱਖੋ। ਜੀ With every throb of pain or pride, let's stand as one, not run or hide. No walls remain where hearts unite. Let love and truth become our light. ਹਰ ਉਸ ਪੇਨ ਔਰ ਪ੍ਰਾਈਡ ਚੋਂ ਅਸੀਂ ਇੱਕ ਹੋ ਕੇ ਖੜੇ ਹੋਈਏ, ਦੌੜੀਏ ਨਾ, ਲੁਕੀਏ ਨਾ। ਹੁਣ ਕੋਈ ਸਾਡੇ ਦਿਲਾਂ ਦੇ ਵਿੱਚ ਕੰਧਾਂ ਨਾ ਹੋਣ, ਅਸੀਂ ਸਾਰੇ ਯੂਨਾਈਟ ਹੋਈਏ। ਆਓ ਪਿਆਰ ਔਰ ਸੱਚ ਇਹੀ ਸਾਡੀ ਰੋਸ਼ਨੀ ਹੋਏ। ਸੋ ਰਾਈਜ਼ ਡੀਅਰ ਯੂਥ ਐਂਡ ਲੀਡ ਦਾ ਵੇ, the world awaits this brighter day. Unite with fire, with voices strong, to right the past and end the wrong. ਕਿ ਨੌਜਵਾਨੋਂ ਉੱਠੋ, ਪਿਆਰੇ ਨੌਜਵਾਨੋਂ, ਅਗਵਾਈ ਦਿਓ। ਦੁਨੀਆ ਦੇਖ ਰਹੀ ਹੈ ਉਸ ਬ੍ਰਾਈਟਰ ਡੇ ਵੱਲ। ਉਸ ਅੰਦਰ ਢਿੱਡ ਦੀ ਅੱਗ ਨਾਲ ਤੁਸੀਂ ਇੱਕ ਦੂਜੇ ਦੇ ਨਾਲ ਜੁੜੋ, ਆਪਣੀ ਆਵਾਜ਼ ਨੂੰ ਮਜ਼ਬੂਤ ਕਰੋ ਔਰ ਪਿਛਲੇ ਸਾਰੇ ਰਸਤੇ ਤੋਂ ਜਿਹੜਾ ਜੋ ਗਲਤੀਆਂ ਨੇ ਉਹਨਾਂ ਨੂੰ ਦੂਰ ਕਰਕੇ ਠੀਕ ਰਸਤੇ ਨੂੰ ਚੁਣੋ। ਅਖੀਰਲਾ ਸੈਂਟੈਂਸ ਹੈ, ਐਂਡ ਵੈਨ ਵੀ ਰੀਚ that morning fair with songs of hope that fill the air, we will smile through tears and lift our gaze to freedom's dawn and brighter days. ਕਿ ਜਦੋਂ ਅਸੀਂ ਉਸ ਸੂਹੀ ਸਵੇਰ ਦੀ, ਆਜ਼ਾਦੀ ਦੀ ਸੂਹੀ ਸਵੇਰ ਵਾਲੇ ਪਾਤ ਤੇ ਪਹੁੰਚ ਗਏ, ਫਿਰ ਚਾਰ ਚੁਫੇਰੇ ਆਸ ਦੇ ਗੀਤ ਹੋਣਗੇ ਜਿਹੜੇ ਫਿਜ਼ਾ ਦੇ ਵਿੱਚ ਗੂੰਜਣਗੇ। ਅਸੀਂ ਸਮਾਈਲ ਕਰ ਰਹੇ ਹੋਵਾਂਗੇ, ਸਾਡੀਆਂ ਅੱਖਾਂ 'ਚੋਂ ਅਥਰੂ ਹੋਣਗੇ ਖੁਸ਼ੀ ਦੇ। ਅਸੀਂ ਜਦੋਂ ਆਪਣੀਆਂ ਨਜ਼ਰਾਂ ਚੁੱਕ ਕੇ ਦੇਖਾਂਗੇ ਕਿ ਆਜ਼ਾਦੀ ਦੀ ਸਵੇਰ ਨੇ ਦਸਤਕ ਦਿੱਤੀ ਹੋਈ ਹੈ ਔਰ ਅੱਗੋਂ ਜਿਹੜਾ ਹੈ ਲਿਸ਼ਕਦਾਰ ਚਮਕਦਾਰ ਦਿਨ ਚੜ੍ਹਨ ਵਾਲਾ ਹੈ, ਦਿਨ ਆਉਣ ਵਾਲੇ ਨੇ। ਐਂਡ ਵੈਨ ਵੀ ਰੀਚ that morning fair with songs of hope that fill the air, we'll smile through tears and lift our gaze to freedom's dawn and brighter days. So nice, so beautiful. So ਸਾਡੇ ਇਹਨਾਂ ਤਿੰਨਾਂ ਸ਼ਾਇਰਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਕਰਦੇ ਹਾਂ ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਟੈਲੈਂਟ ਨੂੰ ਜਿਹੜੇ ਨੇ ਸਾਨੂੰ ਭੇਜਦੇ ਰਹਿਣ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਗੁਰਮੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਦਾ ਟਰੂਥ ਏਸ਼ੀਅਨ ਜਿਹੜੇ ਨੇ ਕਹਿੰਦੇ ਕਿ ਟਰੰਪ ਦੇ ਟੈਰਿਫ ਸਿੱਖ ਕਿਸਾਨਾਂ ਲਈ ਚੰਗੇ ਹਨ, ਨਾ ਤਾਂ ਟਰੰਪ ਅਤੇ ਨਾ ਹੀ ਮੋਦੀ ਪੰਜਾਬ ਦੇ ਕਿਸਾਨਾਂ ਲਈ ਚੰਗੇ ਹਨ। ਔਰ ਸੁਖਜੀਵਨ ਬੱਚੂ, ਜਤਿੰਦਰ ਸਿੰਘ, ਜਗਦੀਪ ਸਿੰਘ ਕਹਿੰਦੇ, ਫਿਰ ਇਸੇ ਤਰ੍ਹਾਂ ਕਹਿੰਦੇ ਨੇ ਅੱਖ ਵਿੱਚ ਪਾਏ ਨਹੀਂ ਰੜਕਦੇ। ਪਰਮਿੰਦਰ ਜੀ ਔਰ ਇਸੇ ਤਰ੍ਹਾਂ ਹਾਂਜੀ ਕੀਤਾ ਮੈਂ, ਹਾਲਾਂ ਕੋਈ ਚੀਜ਼ ਅੱਖ 'ਚ ਪਾਓ ਉਹ ਵੀ ਰੜਕਦੀ ਹੈ ਤੇ ਜਦੋਂ ਕਹੋ ਜੀ ਅੱਖ 'ਚ ਪਾਏ ਇਹ ਵੀ ਕਰੈਕਟ ਹੈ। ਹਾਂਜੀ ਜਦੋਂ ਕੰਨ ਦੇ ਵਿੱਚ ਕੋਈ ਚੀਜ਼, ਕੰਨ 'ਚ ਵੀ ਰੜਕ ਵੈਸੇ ਅੱਖ ਦੇ ਨਾਲ ਹੀ ਜ਼ਿਆਦਾ ਫੱਬਦਾ। ਸੋ ਉਹਨਾਂ ਨੇ ਆਪਣੇ ਵੱਲੋਂ ਕੰਨਾਂ 'ਚ ਪਾਇਆ ਨਹੀਂ ਰੜਕਦੇ ਤਾਂ ਅੱਖ 'ਚ ਪਾਇਆ ਨਹੀਂ ਰੜਕਦੇ, ਜ਼ਿਆਦਾ ਐਪਰੋਪਰੀਏਟ। ਪਰਮਿੰਦਰ ਜੀ ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਅਮਰਜੀਤ ਨੇਜਰ ਜੀ ਵੀ, ਫਿਰ ਇਸ ਤਰ੍ਹਾਂ ਐਮ ਕੌਰ ਜੀ ਵੀ, ਔਰ ਹਰਮਨ ਪੰਨੂ ਜੀ, ਬਲਵੀਰ ਸਿੰਘ ਜੀ, ਗੁਰਮੀਤ ਸਿੰਘ ਜੀ ਐਂਡ ਮਖੌਰ ਸਿੰਘ ਮਰਕੌਰ, ਔਰ ਇਸੇ ਤਰ੍ਹਾਂ ਦੇਸ਼ ਪੰਜਾਬ ਜੀ, ਔਰ ਇਸੇ ਤਰ੍ਹਾਂ ਜੀ ਸੰਦੀਪ ਸਿੰਘ ਯੂਕੇ, ਇੰਦਰਪ੍ਰੀਤ ਸਿੰਘ ਜੀ, ਔਰ ਅਰਜਨ ਸਿੰਘ ਜੀ, ਔਰ ਮਿਸ਼ਰਾ ਸਿੰਘ ਜੀ, ਔਰ ਕਮਲਜੀਤ ਸਿੰਘ ਜੀ ਕਹਿੰਦੇ ਵਾਟ ਹੈਪਨ ਟੂ ਸਿੱਖ ਆਊਟਸਾਈਡ ਦਾ ਪੰਜਾਬ? I think Hajur Sahib and Patna Sahib would be as Vatican cities surrounding Gurdwaras under their umbrella, and Sikh Air Force ਤੁਹਾਡੇ ਖਿਲਾਫ ਖੰਗਨ ਨਹੀਂ ਦੇਵੇਗੀ। ਇਹ ਉਹਨਾਂ ਲੋਕਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਜਿਹੜੇ ਕਹਿੰਦੇ ਨੇ ਜੀ ਖਾਲਿਸਤਾਨ ਬਣ ਗਿਆ ਤਾਂ ਪਟਨਾ ਸਾਹਿਬ, ਹਜ਼ੂਰ ਸਾਹਿਬ, ਬਾਹਰਲੇ ਗੁਰਦੁਆਰਿਆਂ ਦਾ ਸਿੱਖਾਂ ਦਾ ਕੀ ਬਣੇਗਾ। ਉਹਨਾਂ ਨੇ ਕਿਹਾ ਵੀ ਜਦੋਂ ਸਾਡੇ ਕੋਲ ਤਾਕਤ ਹੈ ਆ ਗਈ ਤੇ ਫਿਰ ਕੋਈ ਕਿਸੇ ਨੂੰ ਅਸੀਂ ਖੰਗਣ ਨਹੀਂ ਦੇਵਾਂਗੇ। ਔਰ ਹਜ਼ੂਰ ਸਾਹਿਬ, ਪਟਨਾ ਸਾਹਿਬ ਵਰਗੇ ਤਖਤਾਂ ਦਾ ਸਟੇਟਸ ਵੈਟੀਕਨ ਵਾਲਾ ਹੋਏਗਾ ਜਿਵੇਂ ਵੈਟੀਕਨ ਦਾ ਸਟੇਟਸ ਹੈ। ਔਰ ਗੁਰਪ੍ਰਕਾਸ਼ ਸਿੰਘ, ਇੰਦਰਜੀਤ ਕੌਰ, ਮੁਹੰਮਦ ਜਕੂਬ ਜੀ ਵੀ ਕਹਿੰਦੇ ਨੇ ਕਿ ਜੀ डॉक्टर साहब आज फिर जुम्मा और वक्त कितनी तेज़ी से गुजर रहा है।
बस खालिस्तान और कश्मीर आज़ाद होने ही वाले हैं। बिल्कुल ठीक फरमाया। और जुम्मा फिर मुबारक हाँ जी, साडे मुसलमान सतनाम वीरां सिंह जी, भैणां। इंदरजीत सिंह संधू जी भी, फिर इसी तरह दर्शन सिंह जी भी, हरप्रीत सिंह कंबोज जी भी, और राजविंदर कौर जी भी, जगराज सिंह जी भी, बिलाल अहमद जी भी सानू हलो कहते ने, और कहते ने लाहौर विच सनशाइन है। और राजविंदर कौर जी भी और नवाज चौधरी जी भी अस्सलाम वालेकुम कहते हैं। डॉक्टर साहब भैन नीलम जी ऑलवेज प्रे फॉर यू, स्टे ब्लेस्ड, सलाम टीम और TV84 एंड ऑल लिसनर्स, खालसा जिंदाबाद जी। और राजविंदर जिंदाबाद जिंदाबाद। हाँ जी, फिर इसी तरह हाँ जी बसरा जी भी, और फिर इसी तरह अमरजीत सिंह सैनी जी अगैन, एंड राजविंदर कौर जी भी, और सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV84.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया तो देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।